ਸਲਾਮੁਅਲੈकुम ਕੀ ਹਾਲ ਚਾਲ ਹੈ। ਠੀਕ ਠਾਕ ਹੋ ਤੁਸੀਂ ਸਾਰੇ? ਕੈਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ? ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ। ਆ ਗਏ ਆ ਜੀ ਨਾਯਾਬ ਜ਼ਮਾਨਿਆਂ ਦੇ ਨਾਲ, ਆਪਣੇ ਬਚਪਨ ਦੀਆਂ ਯਾਦਾਂ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਗਏ ਆ। ਬਚਪਨ ਦੀਆਂ ਯਾਦਾਂ ਇੱਕ ਇੱਕ ਕਰਕੇ ਇੱਕ ਇੱਕ ਮੋਤੀ ਹੈ, ਸਮਝੋ ਲੜੀ ਹੈ ਜਿਹੜੀ ਅਸੀਂ ਪਰੋਈ ਹੋਈ। ਉਹ ਲੜੀ ਵਿੱਚ ਨਾ ਉਹ ਸਾਰੀਆਂ ਯਾਦਾਂ ਹੀ ਯਾਦਾਂ ਨੇ, ਅਸਾਂ ਲੜੀ ਵਿੱਚ ਪਰੋਈਆਂ ਹੋਈਆਂ ਨੇ। ਜਿਹੜੀ ਗੱਲ ਸੋਚੋ ਉਹਦੇ ਵਿੱਚੋਂ ਇੱਕ ਯਾਦ ਨਿਕਲ ਆਉਂਦੀ ਹੈ। ਅਤੇ ਅੱਜ ਬਚਪਨ ਦੀਆਂ ਯਾਦਾਂ ਦੇ ਹਵਾਲੇ ਨਾਲ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਝੀਂਗਾ। ਓਏ ਝੀਂਗਾ। ਤੁਸੀਂ ਕਹੋਗੇ ਝੀਂਗਾ, ਓਏ ਇਹ ਕੀ ਹੁੰਦਾ ਵੇ? ਤੁਸੀਂ ਇਹ ਕੋਈ ਯਾਦ ਹੈ? ਇਹ ਕੋਈ ਸ਼ੇਅਰ ਕਰਨ ਵਾਲੀ ਚੀਜ਼ ਹੈ? ਪਰ ਇਹ ਵੇ ਕਿ ਹੈਗੀਆਂ ਨੇ ਮੇਰੇ ਬਚਪਨ ਦੀ ਯਾਦਾਂ 'ਚ, ਅਤੇ ਫਿਰ ਮੈਂ ਤਾਂ ਬਈ ਉਹ ਸ਼ੇਅਰ ਕਰਨੀਆਂ ਨੇ ਤੁਹਾਡੇ ਨਾਲ। ਮੈਂ ਤੁਹਾਨੂੰ ਪਹਿਲਾਂ ਵੀ ਇੱਕ ਦਫਾ ਦੱਸਿਆ ਸੀ ਕਿ ਮੇਰੇ ਜਿਹੜਾ ਵਾਲਦਾ ਮਲੇਸ਼ੀਅਨ ਸਨ, ਮਲੇਸ਼ੀਅਨ ਉਹਨਾਂ ਨੇ ਸਾਰੀ ਜ਼ਿੰਦਗੀ ਗੁਜ਼ਾਰੀ, ਅਤੇ ਉਹ ਉਹਨਾਂ ਨੇ ਫਿਰ ਜਿਹੜਾ ਨਾ ਸਾਨੂੰ ਖਿਲਾਉਂਦੇ ਹੁੰਦੇ ਸਨ ਖਾਣੇ ਉੱਥੇ ਦੇ। ਅਤੇ ਅਸੀਂ ਝੀਂਗਾ ਸਾਡੇ ਮੁਹੱਲੇ 'ਚ ਕਦੀ ਕਿਸੇ ਨੇ ਨਹੀਂ ਖਾਧਾ ਸੀ। ਛੋਟਾ ਜਿਹਾ ਮੁਹੱਲਾ ਸੀ, ਪਰ ਝੀਂਗੇ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ। ਅੱਜ ਕੱਲ੍ਹ ਤਾਂ ਬਹੁਤ ਲੋਕ ਉਹਨੂੰ ਖਾਂਦੇ ਵੀ ਨੇ ਸ਼ੌਕ ਦੇ ਨਾਲ, ਉਹ ਬੜਾ ਅੱਛਾ ਆਈਟਮ ਸਮਝਿਆ ਜਾਂਦਾ ਹੈ। ਕੋਈ ਸ਼ਰਿਮ ਕਿਹਾ ਜਾਂਦਾ, ਅਮਰੀਕਾ 'ਚ ਉਹਨੂੰ ਸ਼ਰਿਮ ਕਹਿੰਦੇ ਨੇ, ਇੱਥੇ ਕਹਿੰਦੇ ਨੇ ਪ੍ਰੌਨ, ਅਤੇ ਉੱਥੇ ਪਾਕਿਸਤਾਨ 'ਚ ਕਹਿੰਦੇ ਨੇ ਝੀਂਗਾ। ਚਲੋ ਵੀ ਸਿੱਧਾ ਸਿੱਧਾ ਝੀਂਗਾ ਕਹਿ ਦਿਓ। ਅਤੇ ਹੋਰ ਜ਼ਬਾਨਾਂ 'ਚ ਉਹਦੇ ਨਾਂ ਜ਼ਰੂਰ ਹੋਣਗੇ, ਲੇਕਿਨ ਮੈਨੂੰ ਤਾਂ ਬਈ ਤਿੰਨ ਚੀਜ਼ਾਂ ਹੀ ਪਤਾ ਨੇ। ਅਮਰੀਕਾ ਮੈਂ ਗਈ ਜਦੋਂ ਆਪਣੀ ਸਿਸਟਰ ਦੇ ਕੋਲ ਛੋਟੇ, ਤੋਂ ਸ਼ਰਿਮ ਖਾਣੇ ਹੈ, ਸ਼ਰਿਮ ਖਾਣੇ ਆ। ਅਤੇ ਬੱਚੇ ਕਹਿਣ ਸ਼ਰਿਮ ਹੋਇਆ ਕਹੇ ਇਹ ਕੀ ਮੁਸੀਬਤ ਹੈ, ਇਹ ਕੀ ਚੀਜ਼ ਹੈ ਸ਼ਰਿਮ? ਉਹ ਜੀ ਬਈ ਇਹਨੂੰ ਕਹਿੰਦੇ ਨੇ। ਅੱਛਾ ਬਈ ਠੀਕ ਹੈ। ਅਤੇ ਉਹ ਸ਼ੌਕ ਨਾਲ ਖਾਧਾ ਜਾਂਦਾ ਵੇ। ਲੇਕਿਨ ਸਾਡੇ ਬਚਪਨ ਦੀ ਯਾਦਾਂ ਦੇ ਹਵਾਲੇ ਦੇ ਨਾਲ, ਇਸ ਤੋਂ ਕਿ ਸਾਡੀ ਅੰਮੀ ਮਲੇਸ਼ੀਆ 'ਚ ਰਹੇ, ਉਹਨਾਂ ਦੇ ਮੱਛਲੀ, ਮਲੇਸ਼ੀਆ ਵਾਲਿਆਂ ਦਾ ਮੱਛਲੀ ਅਤੇ ਝੀਂਗਾ ਫੇਵਰੇਟ ਹੈ ਉਹਨਾਂ ਦਾ। ਉਬਲੇ ਚਾਵਲ ਨਾਲ ਪੱਕਦੀ ਮੱਛੀ ਨਾਲ ਪੱਕਦਾ ਝੀਂਗਾ, ਉਹਨਾਂ ਦੀ ਸਮਝੋ ਕੌਮੀ ਡਿਸ਼ ਕਹਿ ਲਵੋ ਵੀ ਉਹਨਾਂ ਦੀ ਐਵੇਂ। ਉਹਨਾਂ ਦੀ ਸ਼ਾਦੀਆਂ 'ਚ ਵੀ ਜ਼ਿਆਦਾਤਰ ਦੇਖੋ ਨਾ, ਤੇ ਬੋਇਲ ਰਾਈਸ ਅਤੇ ਨਾਲ ਜਿਹੜਾ ਨਾ ਝੀਂਗਾ ਜਾਂ ਇਸ ਤਰ੍ਹਾਂ ਚੀਜ਼ਾਂ ਮਿਲਣਗੀਆਂ, ਫਿਸ਼ ਦਾ ਸਾਲਨ। ਉਹ ਤਾਂ ਬਰਿਆਨੀਆਂ ਔਰ ਸ਼ਾਦੀਆਂ 'ਤੇ ਵੀ ਇਹ ਚੀਜ਼ਾਂ ਨਹੀਂ ਮਿਲਦੀਆਂ। ਮੈਂ ਇੱਕ ਸ਼ਾਦੀ ਉੱਥੇ ਅਟੈਂਡ ਕੀਤੀ, ਮੈਂ ਬੜੀ ਹੈਰਾਨ ਹੋਈ। ਮੈਂ ਕਿਹਾ ਪਾਕਿਸਤਾਨ 'ਚ ਇਸ ਤਰ੍ਹਾਂ ਦੀ ਸ਼ਾਦੀ ਅਗਰ ਹੋਵੇ ਨਾ, ਉੱਥੇ ਹੀ ਲੋਕ ਚੁੱਕ ਕੇ ਨਾ ਬਰਤਨ ਅਤੇ ਘਰ ਵਾਲਿਆਂ ਦੇ ਸਿਰ ਦੇ ਉੱਤੇ ਮਾਰਨ ਕਿ ਲਓ ਵੀ ਫੜੋ ਆਪਣਾ ਖਾਣਾ ਅਤੇ ਅਸੀਂ ਚੱਲੇ ਜੇ। ਅਤੇ ਉਹ ਕੀ ਕਹਿੰਦੇ ਨੇ, ਇੰਨਾ ਉਬਲੇ ਚਾਵਲ ਨਾਲ ਮੱਛੀ ਦਾ ਸ਼ੋਰਾ, ਨਾਲ ਇਹਨੇ ਝੀਂਗੇ ਉਹਨਾਂ ਨੇ ਟੰਡੀਆਂ ਜਿਹੀਆਂ ਤੇ ਪਰੋ ਕੇ ਰੱਖਦੇ, ਨਾਲ ਚਟਣੀਆਂ ਰੱਖ ਦਿੱਤੀਆਂ, ਲਓ ਵੀ ਰੋਟੀ ਖਾਓ ਸ਼ਾਦੀ ਦੀ। ਮੈਂ ਤਾਂ ਹੈਰਾਨ ਰਹਿ ਗਈ। ਮੈਂ ਸਭ ਦੇਖਾਂ ਆਲੇ ਦੁਆਲੇ ਕਿ ਹੋਇਆ ਕੀ ਸਾਡੇ ਨਾਲ, ਕਿ ਅਸੀਂ ਤਾਂ ਬਈ ਜਿਸ ਤਰ੍ਹਾਂ ਦੇ ਸਾਡੇ ਪਾਕਿਸਤਾਨ 'ਚ ਖਾਣੇ ਹੁੰਦੇ ਨੇ ਔਰ ਚੀਜ਼ਾਂ ਹੁੰਦੀਆਂ ਨੇ, ਉਹ ਬਿਲਕੁਲ ਯਕਸਰ ਮੁਖਤਲਿਫ ਉੱਥੇ। ਉੱਥੇ ਮੱਛਲੀ ਜਿਹੜੀ ਹੈ ਖਾਸ ਹੁੰਦਾ। ਅਤੇ ਸਾਡੇ ਮੁਹੱਲੇ ਵਿੱਚ, ਕਿਉਂਕਿ ਸਾਡੀ ਅੰਮੀ ਖਾਂਦੇ ਸਨ, ਉਹਨਾਂ ਨੇ ਜ਼ਾਰੇ ਉੱਥੇ ਖਾਧਾ ਹੋਇਆ ਸੀ, ਤਾਂ ਮੱਛਲੀ ਵਾਲਾ ਜਦੋਂ ਆਉਂਦਾ ਸੀ ਨਾ, ਉਹਨੇ ਸਾਈਕਲ ਦੇ ਨਾਲ ਅੱਗੇ ਟੰਗੀਆਂ ਹੁੰਦੀਆਂ ਸਨ ਦੋ ਟੋਕਰੀਆਂ, ਅਤੇ ਉਹਨੇ ਗਲੀ ਵੜਦੀ ਆਵਾਜ਼ ਲਾ ਦੇਣੀ, ਮੱਛਲੀ ਵਾਲਾ, ਮੱਛਲੀ ਵਾਲਾ, ਮੱਛਲੀ ਵਾਲਾ। ਅਤੇ ਲੋ ਵੀ ਸਾਰੀਆਂ ਘਰਾਂ 'ਚੋਂ ਮੁੰਡੀਆਂ ਕੱਢ ਕੱਢ ਕੇ ਲੋਕਾਂ ਨੇ ਬਾਹਰ ਆ ਜਾਣਾ। ਜਿਹਨੇ ਮੱਛਲੀ ਲੈਣੀ ਹੈ ਨਾ, ਉਹ ਸਾਰਿਆਂ ਨੇ ਮੁੰਡੀਆਂ ਆਪਣੀਆਂ ਕੱਢਣੀਆਂ ਬਾਹਰ, ਦੇਖਣਾ ਅਤੇ ਬਈ ਬਾਹਰ ਆ ਜਾਣਾ ਸਾਰਿਆਂ ਨੇ। ਅਤੇ ਉਹ 4-5 ਲੋਕ ਤਾਂ ਪੂਰੀ ਗਲੀ 'ਚੋਂ ਨਿਕਲ ਹੀ ਆਉਂਦੇ ਸਨ। ਅਤੇ ਉਹਨੇ ਫਿਰ ਮੱਛੀ ਲੈਣੀ। ਜ਼ਿਆਦਾਤਰ ਸਾਡੀ ਅੰਮੀ ਸੁਰਮਈ ਮੱਛਲੀ ਲੈਂਦੇ ਹੁੰਦੇ ਸਨ, ਬੜੀ ਅੱਛੀ। ਸਾਡੀ ਮਾਂ ਦੇ ਹੱਥ ਦੀ ਮੱਛਲੀ ਮੈਂ ਬਥੇਰੀ ਦੁਨੀਆ 'ਚ ਖਾਧੀ ਹੈ, ਲੇਕਿਨ ਉਹ ਟੇਸਟ ਨਹੀਂ ਭੁੱਲ ਸਕਦੀ। ਇਸ ਤੋਂ ਕਿ ਮਾਂ ਦੇ ਹੱਥ ਦਾ ਜ਼ਾਇਕਾ ਇਨਸਾਨ ਕਦੀ ਜ਼ਿੰਦਗੀ 'ਚ ਨਹੀਂ ਭੁੱਲ ਸਕਦਾ। ਉਹ ਦਾਲ ਚਟਨੀ ਜੋ ਬੱਚੇ ਸ਼ੌਕ ਨਾਲ ਖਾਂਦੇ ਨੇ, ਜੋ ਪਕਾ ਕੇ ਦਿੰਦੀ ਆਪਣੇ ਬੱਚਿਆਂ ਨੂੰ, ਖਾਸ ਟੇਸਟੀ ਬੱਚਿਆਂ ਨੂੰ ਆਦਤ ਹੋ ਜਾਂਦੀ। ਅਤੇ ਉਹ ਅੰਮੀ ਸਾਡੀ ਮੱਛਲੀ ਲੈਂਦੇ ਹੁੰਦੇ ਸਨ। ਉਹਦੇ ਵਿੱਚ ਇੱਕ ਹੀ ਬਸ ਮੋਟੀ ਜਿਹੀ ਹੁੰਦੀ ਸੀ, ਸਮਝੋ ਹੱਡੀ ਜਿਹੀ ਕੰਡਾ ਜਿਹਾ, ਸੁਰਮਈ ਮੱਛਲੀ। ਉਹਦੇ ਵਿੱਚ ਫਿਰ ਉਹ ਅੰਮੀ ਨੇ ਸਾਨੂੰ ਬਣਾ ਕੇ ਦੇਣੀ। ਅਤੇ ਫਿਰ ਕਿਸੇ ਕਿਸੇ ਦਿਨ, ਜਿਸ ਦਿਨ ਉਹਦੇ ਕੋਲ ਝੀਂਗਾ ਹੁੰਦਾ ਸੀ, ਹਰ ਵਕਤ ਉਹਦੇ ਕੋਲ ਝੀਂਗਾ ਨਹੀਂ ਹੁੰਦਾ ਸੀ। ਝੀਂਗਾ ਵੀ ਖਾਸ ਸੀਜ਼ਨ ਵਿੱਚ ਆਉਂਦਾ ਵੇ, ਜੋ ਸੀਜ਼ਨ ਹੁੰਦਾ ਹੈ ਨਾ ਉਦੋਂ ਮਿਲਦਾ ਸੀ। ਉਦੋਂ ਕਾਫੀ ਪੁਰਾਣੀ ਇਹ ਗੱਲ ਹੈ। ਉਹ ਫਿਰ ਮੇਰੇ ਅੰਮੀ ਨੇ ਜਿਸ ਦਿਨ ਝੀਂਗਾ ਹੋਣਾ, ਅੰਮੀ ਨੇ ਤਾਂ ਬਈ ਲੈ ਲੈਣਾ ਝੀਂਗਾ। ਸਾਰੇ ਮੁਹੱਲੇ ਨੇ ਕਹਿਣਾ, ਓਏ ਹੋਏ ਤੁਸੀਂ ਤਾਂ ਖਾਂਦੇ ਹੋ ਕੀੜੇ, ਤੋਬਾ ਤੋਬਾ। ਲੋਕਾਂ ਨੇ ਤੋਬਾ ਤੋਬਾ ਕਰਨੀ, ਓਏ ਹੋਏ ਹੋਏ ਤੁਸੀਂ ਤਾਂ ਕੀੜੇ ਖਾਂਦੇ ਹੋ, ਕਿਸ ਤਰ੍ਹਾਂ ਖਾਂਦੇ ਹੋ ਕੀੜੇ? ਅੰਮੀ ਨੇ ਕਹਿਣਾ ਵੀ ਅਸੀਂ ਕੀੜੇ ਖਾਂਦੇ। ਉਹ ਇੰਨੀ ਵੱਡੀ ਸਾਰੀ ਪਰਾਤ 'ਚ ਉਹਦੀ ਐਸਾ ਪੂਛਾਂ ਨਿਕਲੀਆਂ ਹੁੰਦੀਆਂ ਸਨ, ਅਤੇ ਐਸਾ ਦਾ ਮੂੰਹ, ਅਤੇ ਐਡਾ ਖਤਰਨਾਕ ਝੀਂਗਾ ਹੁੰਦਾ ਸੀ ਨਾ, ਐਸਾ ਕਰਕੇ ਉਹਦੇ ਉਹ ਜਿਹੜੇ ਕੰਢੇ ਕੰਢੇ ਜੇ, ਅਤੇ ਤੋਬਾ ਤੋਬਾ। ਸਾਨੂੰ ਸ਼ੁਰੂ ਸ਼ੁਰੂ 'ਤੇ ਸਾਨੂੰ ਬੜਾ ਡਰ ਲੱਗਦਾ ਸੀ। ਅਸੀਂ ਕਹਿਣਾ ਅਸੀਂ ਨਹੀਂ ਹੱਥ ਲਾਉਣਾ। ਅੰਮੀ ਨੇ ਕਹਿਣਾ ਨਹੀਂ ਸਿੱਖੋ ਤੁਸੀਂ, ਆਓ ਇਹਨੂੰ ਛਿੱਲੋ, ਇਸ ਤਰ੍ਹਾਂ ਛਿੱਲੀ ਦਾ। ਅਤੇ ਅੱਗੋਂ ਅੰਮੀ ਨੇ ਫੜ ਕੇ ਇਸ ਤਰ੍ਹਾਂ ਕਰਨਾ, ਉਹਦਾ ਮੂੰਹ ਜਿਹਾ ਲਾ ਦੇਣਾ, ਪਿੱਛੋਂ ਦੀ ਪੂਛ ਕੱਢ ਕੇ ਲਾ ਦੇਣੀ। ਅੰਮੀ ਕਹਿਣ ਲਓ ਅੰਦਰੋਂ ਸਾਫ਼ ਨਿਕਲ ਆਇਆ। ਅਤੇ ਸ਼ੁਰੂ ਸ਼ੁਰੂ 'ਚ ਸਾਨੂੰ ਬੜਾ ਡਰ ਲੱਗਦਾ ਸੀ ਉਹਨੂੰ ਫੜਦੇ ਹੋਏ ਵੀ। ਅਸੀਂ ਹੱਥ ਲਾਉਂਦੇ ਵੀ ਸੀ, ਚੀਕਾਂ ਮਾਰਨੇ ਸਾਂ ਕਿ ਇਹ ਪਤਾ ਨਹੀਂ ਸਾਨੂੰ ਖਾ ਜਾਏਗਾ। ਲੇਕਿਨ ਫਿਰ ਸਾਡਾ ਡਰ
ਘਟ ਗਿਆ ਜਦੋਂ, ਤੇ ਫਿਰ ਅਸੀਂ ਬੈਠ ਕੇ ਅੰਮੀ ਦੇ ਨਾਲ ਉਹ ਝੀਂਗਾ ਸਾਫ਼ ਕਰਾਉਣਾ। ਫਿਰ ਉਹਦੇ ਵਿੱਚ ਇੱਕ ਝੀਂਗਾ ਜਦੋਂ ਕੱਢ ਲੈਣਾ ਨਾ, ਇੱਕ ਸੈਂਟਰ ਵਿੱਚ ਇੱਕ ਛੁਰੀ ਦੇ ਨਾਲ ਇਸ ਤਰ੍ਹਾਂ ਕਰਕੇ ਅੰਮੀ ਨੇ ਉਹ ਸਿੱਧਾ ਫੇਰਨਾ, ਔਰ ਇੱਕ ਬਾਰੀਕ ਜਿਹੀ ਨਸ ਹੁੰਦੀ ਉਹ ਕੱਢ ਦੇਈਦੀ ਸੀ। ਬਸ ਫਿਰ ਉਹ ਚੰਗੀ ਤਰ੍ਹਾਂ ਝੀਂਗਾ ਜਿਹੜਾ ਹੋਵੇ ਨਾ ਸਾਫ਼ ਕਰਕੇ, ਬੜੀ ਮਿਹਨਤ ਲੱਗਦੀ ਸੀ ਜਦੋਂ ਝੀਂਗਾ ਆ ਜਾਂਦਾ ਸੀ। ਬਸ ਸਮਝੋ ਵੀ ਕਾਫੀ ਦਿਹਾੜਾ ਨਿਕਲਣਾ ਇਹਨੂੰ ਸਾਫ਼ ਕਰਨ 'ਚ। ਫਿਰ ਸਾਫ਼ ਸੁਫ ਕਰਕੇ ਧੋ ਕੇ ਬੜੀ ਸਾਦਾ ਜਿਹੀ ਰੈਸਪੀ ਨਾਲ ਮੇਰੀ ਮਾਂ ਬਣਾਉਂਦੀ ਸੀ। ਕੋਈ ਉਹਦੇ ਵਿੱਚ ਉਹ ਨਹੀਂ ਸੀ ਕਿ ਉਹਦੇ ਵਿੱਚ ਕੋਈ ਮੁਸ਼ਕਲ ਹੋਵੇ ਜਾਂ ਕੋਈ ਐਸਾ ਹੋਵੇ। ਉਹ ਫਿਰ ਅੰਬੀ ਨੇ ਬਣਾਉਣਾ, ਐਸਾ ਟਮਾਟਰ ਕੱਟ ਕੇ ਪਾ ਦੇਣੇ, ਔਰ ਨਮਕ ਤੇ ਲਾਲ ਮਿਰਚ, ਤੇ ਉਹਨੂੰ ਬਸ ਹਲਕਾ, ਕਿਉਂਕਿ ਝੀਂਗਾ ਉਹ ਕਿਹੜਾ ਗਲਣਾ, ਕੋਈ ਪਾਏ ਥੋੜ੍ਹੀ ਨੇ ਕਿ ਜਿਹੜਾ ਉਹਨੂੰ ਕੋਈ ਜ਼ਿਆਦਾ ਗਲਾਣਾ। ਬਸ ਉਹ ਜਿਵੇਂ ਹੀ ਉਹ ਟਮਾਟਰ ਦਾ ਪਾਣੀ ਜ਼ਰਾ ਜਿਹਾ ਖੁਸ਼ਕ ਹੋਵੇ, ਉਹਦੇ ਵਿੱਚ ਫਿਰ ਜ਼ਰਾ ਜਿਹਾ ਆਇਲ ਪਾ ਕੇ ਉਹਨੂੰ ਭੁੰਨ ਕੇ, ਤੇ ਨਾਲ ਹੀ ਉਹਦੇ ਵਿੱਚ ਹਲਕੀ ਜਿਹੀ ਕਾਲੀ ਮਿਰਚ ਛਿੜਕ ਦੇਣੀ, ਤੇ ਬਸ ਵੀ ਝੀਂਗਾ ਤਿਆਰ। ਨਾਲ ਬੋਇਲ ਰਾਈਸ ਕਰਨੇ। ਫਿਰ ਅਸੀਂ ਕੋਈ ਮਜ਼ੇ ਲੈ ਲੈ ਕੇ ਖਾਣੇ। ਇੰਨਾ ਮਜ਼ਾ ਆਉਂਦਾ ਸੀ ਨਾ, ਇੰਨਾ ਮਜ਼ਾ ਆਉਂਦਾ ਸੀ ਉਹ ਖਾਣ 'ਚ ਵੀ ਸਾਨੂੰ, ਕਿ ਬੜਾ ਸਾਡੇ ਫੇਵਰੇਟ ਡਿਸ਼ ਹੁੰਦੀ ਸੀ ਸਾਡੀ ਜਦੋਂ ਝੀਂਗਾ ਪੱਕ ਜਾਂਦਾ ਸੀ। ਤੇ ਉਹ ਬਚਪਨ ਦੀਆਂ ਫਿਰ ਉਹ ਯਾਦਾਂ ਜਿਹੜੇ ਤਾਜ਼ੀਆਂ ਨੇ। ਅੱਜ ਵੀ ਮੈਂ ਇੱਕ ਝੀਂਗੇ ਦਾ ਬਣਾ ਲਿਆ ਪੈਕੇਟ ਆਪਣੇ ਵਾਸਤੇ, ਮੈਂ ਬਣਾ ਲੈਂਦੀ ਹਾਂ। ਪਰ ਉਹ ਜਿਹੜੀ ਮੇਰੀ ਮਾਂ ਦੇ ਹੱਥ ਦੀ ਰੈਸਪੀ ਹੈ ਨਾ, ਮੈਂ ਉਹੀ ਤਰੀਕੇ ਨਾਲ ਬਣਾਉਂਦੀ ਹਾਂ। ਬਹੁਤ ਸਾਰੀਆਂ ਅੱਜ ਰੈਸਪੀਜ਼ ਆ ਗਈਆਂ, ਤੇ ਦੇਖੋ ਖਾਣਿਆਂ ਦੇ ਨਵੇਂ ਨਵੇਂ ਉਹ ਆ ਗਏ ਨੇ ਤਰੀਕੇ, ਔਰ ਬੜੇ ਅੱਛੇ ਅੱਛੇ ਕੁੱਕ ਦੱਸਦੀਆਂ ਨੇ ਚੀਜ਼ਾਂ, ਚੈਨਲ ਖੁੱਲ੍ਹ ਗਏ ਨੇ। ਪਰ ਝੀਂਗਾ ਹੋਰ ਜਿੰਨੀਆਂ ਵੀ ਚੀਜ਼ਾਂ ਫਿਰ ਵੀ ਅਸੀਂ ਟਰਾਈ ਕਰ ਲੈਂਦੇ ਹਾਂ, ਕੋਈ ਨਵੀਂ ਚੀਜ਼ ਦੇਖ ਕੇ, ਕੋਈ ਰੈਸਪੀ ਦੇਖ ਕੇ। ਪਰ ਝੀਂਗਾ ਵਾਹਿਦ ਡਿਸ਼ ਹੈ ਜਿਹੜੀ ਮੈਂ ਆਪਣੀ ਮਾਂ ਦੇ ਉਸੇ ਤਰ੍ਹਾਂ ਹੀ ਬਣਾਉਂਦੀ ਹਾਂ ਜਿਸ ਤਰ੍ਹਾਂ ਮੇਰੀ ਅੰਮੀ ਬਣਾਉਂਦੇ ਸਨ। ਅਤੇ ਬਸ ਉਹ ਫਿਰ ਮੈਂ ਆਪਣੇ ਵਾਸਤੇ ਇੱਕ ਪੈਕਟ ਮੰਗਾ ਲੈਂਦੀ ਹਾਂ, ਅਤੇ ਉਸੇ ਤਰ੍ਹਾਂ ਹੀ ਪਕਾ ਲੈਂਦੀ ਹਾਂ। ਅਤੇ ਉਸ ਦਿਨ ਆਪਣੀ ਮਾਂ ਨੂੰ ਵੀ ਬਹੁਤ ਯਾਦ ਕਰ ਲੈਂਦੀ ਹਾਂ, ਕਿ ਫਿਰ ਉਹ ਖਾਂਦੀ ਹਾਂ ਬੋਇਲ ਰਾਈਸ ਦੇ ਨਾਲ, ਬਹੁਤ ਮੈਨੂੰ ਚੰਗਾ ਲੱਗਦਾ ਵਾ। ਕਿਉਂਕਿ ਉਹਦੇ ਵਿੱਚ ਫਿਰ ਮੇਰੀ ਮਾਂ ਦੀਆਂ ਯਾਦਾਂ ਜਿਹੜੀਆਂ ਜਿਹੜੀਆਂ ਤਾਜ਼ਾ ਹੋ ਜਾਂਦੀਆਂ ਨੇ। ਦੂਸਰੇ ਐਵੇਂ ਕਿ ਮੈਨੂੰ ਕੀ ਕਹਿੰਦੇ ਨੇ, ਉਹ ਟੇਸਟ ਮੇਲ ਕੋਸ਼ਿਸ਼ ਕਰਨੀ ਆ ਕਿ ਉਸ ਟੇਸਟ ਦਾ ਮੈਂ ਮੇਲ ਜਾਵਾਂ। ਅਤੇ ਮਾਂ ਜੈਸੀ ਹਸਤੀ ਜਿਹੜੀ ਹੈ ਤੁਹਾਨੂੰ ਦੁਬਾਰਾ ਨਹੀਂ ਮਿਲਦੀ। ਅਤੇ ਪਰ ਉਹਦੀਆਂ ਯਾਦਾਂ ਉਹ ਦਿਲ ਵਿੱਚ ਜਿਹੜੀਆਂ ਨੇ ਉਹ ਕੀਮਤੀ ਸੰਭਾਲ ਕੇ ਰੱਖੀਆਂ ਹੋਈਆਂ ਨੇ। ਉਹ ਅਸੀਂ ਵਕਤਨ ਫਵਕਤਨ ਫਿਰ ਕੋਈ ਉਹਨਾਂ ਦੀਆਂ ਚੀਜ਼ਾਂ ਦੇ ਨਾਲ, ਉਹਨਾਂ ਦੀ ਕੋਈ ਐਸੀ ਗੱਲ ਯਾਦ ਕਰ ਲੈਂਦੇ ਹਾਂ, ਉਹਨਾਂ ਦੀ ਕੋਈ ਐਸੀ ਰੈਸਪੀ ਟਰਾਈ ਕਰ ਲੈਂਦੇ ਹਾਂ, वो फिर असी कर देने। माँ जैसी हस्ती दुनिया में है कहाँ, नहीं मिलेगा बदल चाहे ढूंढ लो सारा जहां। ते माँ जैसी हस्ती मिल नहीं सकती दुनिया च। तुसी दुनिया च मैं कहनी हाँ पैसे भर लवो बोरियां विच, हीरे जवाहरात भर लवो, ते लभो कि तो माँ मिल जाएगी, ਉਹ ਮਿਲ ਨਹੀਂ ਸਕਦੀ। ਉਹ ਸਿਰਫ ਤੁਹਾਡੀ ਯਾਦਾਂ ਵਿੱਚ ਫਿਰ ਜ਼ਿੰਦਾ ਹੁੰਦੀ। ਉਹ ਤੁਹਾਡੇ ਕੀ ਕਹਿੰਦੇ ਨੇ ਹਾਫਜ਼ਿਆਂ ਵਿੱਚ ਜ਼ਿੰਦਾ ਹੁੰਦੀ ਹੈ, ਅਤੇ ਕਦੀ ਕਦਾਰ ਖਾਬ ਵਿੱਚ ਆ ਕੇ ਮਿਲ ਜਾਂਦੀ ਹੈ ਜੇ ਉਹਦਾ ਦਿਲ ਕਰੇ। ਤੇ ਪਰ ਇਸ ਤਰ੍ਹਾਂ ਦਾ ਇਤਫਾਕ ਹੋਇਆ ਵੀ ਮੇਰੀ ਜ਼ਿੰਦਗੀ ਵਿੱਚ, ਮੇਰੀ ਮਾਂ ਜਦੋਂ ਦੀ ਗਈ ਮੈਨੂੰ ਕਦੀ ਖਾਬ 'ਚ ਹੀ ਨਹੀਂ ਮਿਲੀ। ਬਹੁਤ ਦਫਾ ਅੰਮੀ ਨੂੰ ਯਾਦ ਕੀਤਾ, ਦੁਆਵਾਂ ਕੀਤੀਆਂ, ਕਹਿੰਦਾ ਦੁਆ ਮੰਗ ਕੇ ਸੋਣੀ ਸਾਂ ਕਿ ਯਾ ਅੱਲਾ ਮੇਰੀ ਮਾਂ ਨੂੰ ਖਾਬ 'ਚ ਮਿਲਾ ਦੇ। ਪਤਾ ਨਹੀਂ ਕੀ ਗੱਲ ਹੈ, ਕੀ ਮੇਰੇ ਕੋਲ ਗਲਤੀ ਹੋਈ ਹੈ, ਕਿ ਅੱਲਾ ਦੀ ਮਸਲੇ ਹੈ, ਅਤੇ ਕੀ ਹੈ ਮੇਰੀ ਮਾਂ ਕਦੀ ਮੈਨੂੰ ਖਾਬ 'ਚ ਨਹੀਂ ਮਿਲੀ। ਮੈਨੂੰ ਬੜੀ ਸ਼ਦੀਦ ਖਵਾਹਿਸ਼ ਹੈ। ਮੇਰੀ ਵਾਲਦਾ ਜਦੋਂ ਫੌਤ ਹੋਏ, ਮੈਂ ਉਸ ਤੋਂ ਬਾਅਦ ਕਾਫੀ ਅਰਸਾ ਮੈਂ ਫਿਰ ਉਹ ਡਿਪਰੈਸ਼ਨ ਵਿੱਚ ਚਲੀ ਗਈ ਸਾਂ। ਮੇਰੇ ਫਿਰ ਇਲਾਜ ਹੋਇਆ, ਮੇਰਾ ਦਿਮਾਗੀ, ਮੇਰੇ ਜ਼ਹਿਨੀ ਸਕੂਨ ਮੈਨੂੰ ਨਹੀਂ ਆਉਂਦਾ ਸੀ। ਫਿਰ ਮੇਰਾ ਟ੍ਰੀਟਮੈਂਟ ਹੋਇਆ। हाँ Papa said come down and eat. अच्छा तो आ रही 5 मिनट में आ रही। Okay. ठीक है, ਖਾਣੇ ਦਾ ਬੁਲਾਵਾ ਆ ਗਿਆ, ਕਹਿੰਦੇ ਨੇ ਖਾਣਾ ਖਾ ਲਓ ਆ ਕੇ। ਅਤੇ ਮੈਂ ਹੁਣ ਗੱਲ ਮੁਖਤਸਰ ਕਰਾਂਗੀ। ਅਤੇ ਉਹ ਮੇਰੀ ਮਾਂ ਚਲੀ ਗਈ, ਬਸ ਉਹ ਫਿਰ ਮੇਰੀ ਯਾਦ ਆ, ਮੇਰੇ ਜ਼ਿਹਨ 'ਚੋਂ ਗੱਲ ਜਾਂਦੀ ਨਹੀਂ ਸੀ। ਜਦੋਂ ਫਿਰ ਮੈਂ ਜਾ ਕੇ ਡਾਕਟਰ ਨੂੰ ਕਿਹਾ, ਮੈਂ ਕਿਹਾ ਡਾਕਟਰ ਸਾਹਿਬ ਮੇਰਾ ਡਾਕਟਰ ਕੋਲ ਗਈ, ਮੈਨੂੰ ਸਕੂਨ ਨਹੀਂ ਆਉਂਦਾ ਸੀ। ਮੇਰੇ ਪੂਰਾ ਇਹ ਜਗ੍ਹਾ ਜਿਹੜੀ ਤਕਲੀਫ ਸੀ, ਮੇਰੇ ਮੂੰਹ 'ਚ ਜਬੜੇ 'ਚ ਤਕਲੀਫ ਆ ਗਈ ਸੀ। ਮੈਂ ਨਿਵਾਲਾ ਨਹੀਂ ਚਬਾ ਸਕਣੀ ਸਾਂ, ਇੰਨਾ ਮੈਨੂੰ ਤਕਲੀਫ ਹੁੰਦੀ ਸੀ, ਮੈਂ ਮੂੰਹ 'ਚ ਨਿਵਾਲਾ ਨਹੀਂ ਪਾ ਸਕਣੀ ਸਾਂ। ਡਾਕਟਰ ਕੋਲ ਮੈਂ ਗਈ, ਆਗਾ ਖਾਂ ਹਸਪੀਟਲ ਕਰਾਚੀ। ਮੈਂ ਉੱਥੇ ਉਹਨੂੰ ਡਾਕਟਰ ਨੇ ਮੇਰੇ ਕੋਲ ਪੁੱਛਿਆ, ਮੈਂ ਫਿਰ ਉਹਨਾਂ ਨੂੰ ਦੱਸਿਆ ਕਿ ਮੇਰੀ ਵਾਲਦਾ ਫੌਤ ਹੋ ਗਏ ਨੇ। ਮੇਰੇ ਦਿਮਾਗ ਤੋਂ ਗੱਲ ਨਹੀਂ ਜਾਂਦੀ।
ਮੈਂ ਭੁੱਲ ਨਹੀਂ ਸਕਦੀ ਕਿ ਹਰ ਬੰਦੇ ਨੂੰ ਆਪਣੀ ਮਾਂ ਪਿਆਰੀ ਹੁੰਦੀ ਹੈ। ਮੈਂ ਕੀ ਕਰਾਂ, ਮੈਂ ਕਿਸ ਤਰ੍ਹਾਂ ਭੁੱਲਾਂ। ਡਾਕਟਰ ਨੂੰ ਮੈਂ ਕਿਹਾ, ਡਾਕਟਰ ਸਾਹਿਬ ਮੈਂ ਬੱਚੀ ਨਹੀਂ ਹਾਂ ਕਿ ਮੈਂ ਸਮਝ ਨਹੀਂ ਸਕਦੀ ਹਾਂ, ਮੈਂ ਪਰ ਇਹ ਵੀ ਕਿ ਮੇਰੇ ਇਖਤਿਆਰ ਵਿੱਚ ਨਹੀਂ। ਉਹਨੇ ਫਿਰ ਮੈਨੂੰ ਬੜੇ ਪਿਆਰ ਨਾਲ ਸਮਝਾਇਆ, ਮੈਨੂੰ ਦਵਾਈਆਂ ਵੀ ਦਿੱਤੀਆਂ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਕਿਸੇ ਚੀਜ਼ 'ਚ ਮਸਰੂਫ ਕਰੋ, ਜੋ ਤੁਹਾਡਾ ਦਿਲ ਕਰਦਾ ਨਾ ਤੁਸੀਂ ਉਹ ਕਰੋ। ਕੁਛ ਐਸੀ ਹੌਬੀ ਆਪਣੀ ਦੇਖੋ, ਕੁਛ ਕਰੋ, ਸਿਲਾਈ ਕਰੋ, ਕढ़ाई ਕਰੋ, ਕੁਛ ਐਸੀ ਚੀਜ਼ ਕਰੋ ਕਿ ਤੁਹਾਡਾ ਦਿਮਾਗ ਬਟੇ, ਤਾਂ ਕਿ ਤੁਹਾਡੇ ਦਿਮਾਗ ਤੋਂ ਇਹ ਖਿਆਲ ਨਿਕਲਣ, ਥੋੜ੍ਹੇ ਖ਼ਤਮ ਹੋਣ। ਵਰਨਾ ਫਿਰ ਤੁਸੀਂ ਜ਼ਿਆਦਾ ਲੰਬੇ ਅਰਸੇ ਫਿਰ ਮੈਂ ਤਕਰੀਬਨ 2 ਸਾਲ ਦਵਾਈਆਂ ਖਾਂਦੀ ਰਹੀ, ਟ੍ਰੀਟਮੈਂਟ ਮੇਰੀ ਚੱਲਦੀ ਰਹੀ। ਫਿਰ ਆਹਿਸਤਾ ਆਹਿਸਤਾ ਜਿਹੜਾ ਲਾਂਦਾ ਵੇ ਉਹ ਸਬਰ ਵੀ ਦਿੰਦਾ ਵੇ, ਉਹ ਸਬਰ ਵੀ ਆਇਆ। ਲੇਕਿਨ ਮਾਂ ਭੁੱਲਦੀ ਨਹੀਂ, ਹਾਲੇ ਵੀ ਜਿਸ ਵੇਲੇ ਮਾਂ ਯਾਦ ਆ ਜਾਂਦੀ ਹੈ, ਕੋਈ ਘੜੀ ਹੋਵੇ, ਉਹ ਕੋਈ ਲਮਹਾ ਹੋਵੇ, ਉਹ ਦਿਲ ਉਛਲ ਕੇ ਬਾਹਰ ਆ ਜਾਂਦਾ ਵੇ ਤੇ ਅੱਖ 'ਚ ਆਂਸੂ ਰੋਕ ਨਹੀਂ ਸਕਦੇ ਤੁਸੀਂ। ਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਹਨਾਂ ਦੀਆਂ ਮਾਵਾਂ ਜ਼ਿੰਦਾ ਨੇ, ਉਹ ਮਾਵਾਂ ਦੇ ਪੈਰ ਧੋ ਕੇ ਪੀ ਲਵੋ, ਉਹ ਮਾਵਾਂ ਦੇ ਪੈਰ ਧੋਵੋ, ਉਹਨਾਂ ਦੀ ਖਿਦਮਤ ਕਰੋ। ਤੇ ਜਿਹਨਾਂ ਦੀਆਂ ਚਲੀਆਂ ਗਈਆਂ ਨੇ, ਉਹ ਉਹਨਾਂ ਨੂੰ ਅੱਲਾ ਜੰਨਤਾਂ ਵਿੱਚ ਜਗ੍ਹਾ ਦੇਵੇ। ਤੇ ਬਸ ਇਸ ਤਰ੍ਹਾਂ ਹੀ ਫਿਰ ਮੈਂ ਇਸ ਤਰ੍ਹਾਂ ਆ ਗਈ ਕਿ ਇਹ ਸਮਝ ਲਓ ਚੈਨਲ ਵੀ ਮੇਰਾ ਇੱਕ ਸ਼ੌਕ ਕਹਿ ਲਓ, ਜਾਂ ਜੋ ਕਿ ਮੈਂ ਚਲੋ ਇੱਕ ਆਪਣੇ ਆਪ ਨੂੰ ਮਸਰੂਫ ਰੱਖਦੀ ਹਾਂ, ਆਪਣੇ ਆਪ ਨੂੰ ਥੋੜ੍ਹਾ ਜਿਹਾ ਮੈਂ ਐਸਾ ਕਰਨੀ ਆ ਕਿ ਮੇਰਾ ਇੱਧਰ ਉੱਧਰ ਧਿਆਨ ਨਾ ਜਾਵੇ, ਕਿ ਮੈਂ ਜ਼ਹਿਨੀ ਸਕੂਨ ਦੀਆਂ ਗੋਲੀਆਂ ਤੋਂ ਬਚ ਜਾਵਾਂ। ਲੰਬੇ ਅਰਸੇ ਤੱਕ ਫਿਰ ਮੈਂ ਖਾਂਦੀ ਰਹੀ, ਲੇਕਿਨ ਹੁਣ ਮੈਨੂੰ ਅੱਛੀ ਇੱਕ ਐਕਟੀਵਿਟੀ ਮਿਲ ਗਈ ਹੈ ਕਿ ਚਲੋ ਮੈਨੂੰ ਫਿਕਰ ਹੁੰਦੀ ਹੈ, ਮੈਂ ਆਪਣੀ ਵੀਡੀਓ ਬਣਾਉਣੀ ਹੈ, ਪਾਣੀ ਹੈ, ਇਹਨੂੰ ਅਪਲੋਡ ਕਰਨਾ ਹੈ, ਮੈਂ ਕਰਨਾ ਹੈ, ਕਮੈਂਟ ਆਣੇ ਨੇ, ਮੈਂ ਆਪਣੇ ਆਪ ਨੂੰ ਉਹਦੇ ਵਿੱਚ ਫਿਰ ਲਾਨੀ ਹਾਂ। ਤਾਂ ਉਸਮਾ ਨੇ ਵੀ ਉਸ ਦਿਨ ਮੈਨੂੰ ਕਿਹਾ ਕਿ ਬਾਜੀ ਤੁਸੀਂ ਜਾਈਓ ਨਾ, ਮੈਂ ਵੀ ਬੜੀ ਡਿਪਰੈਸ਼ਨ ਵਿੱਚ ਚਲੀ ਗਈ ਸਾਂ, ਮੈਂ ਬੜੀ ਬਿਮਾਰ ਰਹੀ, ਅਤੇ ਤੁਸੀਂ ਜਿਹੜਾ ਨਾ ਜਾਈਓ ਨਾ, ਤੁਸੀਂ ਤੁਹਾਡੀ ਗੱਲਾਂ ਨਾਲ ਬੜਾ ਹੌਸਲਾ ਮਿਲਦਾ ਵੇ। ਅਤੇ ਮੈਂ ਫਿਰ ਕਿਹਾ ਕਿ ਨਹੀਂ ਉਸਮਾ ਚਲੋ ਮੇਰਾ ਚੈਨਲ ਭਾਵੇਂ ਨਾ ਚੱਲੇ, YouTube 'ਚ ਵਾਇਰਲ ਨਾ ਹੋਵੇ ਕੋਈ ਵੀਡੀਓ, ਕਹਿੰਦੇ ਨੇ ਇੱਕ ਵੀਡੀਓ ਤੁਹਾਡੀ ਵਾਇਰਲ ਹੋ ਜਾਂਦੀ ਹੈ ਫਿਰ ਤੁਹਾਡਾ ਚੈਨਲ ਬੜਾ ਉੱਠ ਜਾਂਦਾ ਵੇ। ਹਾਲੇ ਤੱਕ ਤਾਂ ਲਮਾ ਆਇਆ ਨਹੀਂ। ਚਲੋ ਨਹੀਂ ਵੀ ਹੁੰਦੀ ਨਾ ਤਾਂ ਕੋਈ ਗੱਲ ਨਹੀਂ, ਮੈਂ ਕੀ ਕਹਿੰਦੇ ਨੇ ਤੁਹਾਡੇ ਨਾਲ ਹੈਗੀ ਆ, ਗੱਲਾਂ ਕਰਾਂਗੇ, ਅਸੀਂ ਗੱਲਬਾਤ ਕਰ ਲਿਆ ਕਰਾਂਗੇ। ਇਸ ਤਰ੍ਹਾਂ ਇੱਕ ਦੂਸਰੇ ਨੂੰ ਇਨਸਾਨ ਇੱਕ ਅੱਛਾ ਫੀਲ ਹੁੰਦਾ ਵੇ ਕਿ ਮੇਰਾ ਕੋਈ ਦੋਸਤ ਹੈ, ਮੇਰੀ ਕੋਈ ਭੈਣ ਹੈ, ਮੇਰਾ ਕੋਈ ਇਸ ਤਰ੍ਹਾਂ ਵੇ ਕਿ ਚਲੋ ਅਸੀਂ ਆਪਸ 'ਚ ਗੱਪਸ਼ਪ ਕਰ ਲੈਂਦੇ ਹਾਂ, ਉਹਦੇ ਨਾਲ ਵੀ ਸਾਨੂੰ ਬੜਾ ਹੋ ਜਾਂਦਾ, ਹੌਸਲਾ ਹੋ ਜਾਂਦਾ ਵੇ। ਬਹਰਹਾਲ ਅੱਜ ਮੈਂ ਮਾਂ ਦੇ ਯਾਦ ਵਿੱਚ ਝੀਂਗਾ ਪਕਾਇਆ, ਅਤੇ ਝੀਂਗਾ ਹੁਣ ਖਾਵਾਂਗੀ ਅਤੇ ਆਪਣੀ ਮਾਂ ਨੂੰ ਵੀ ਯਾਦ ਕਰਾਂਗੀ। ਅਤੇ ਮਾਂ ਤੇ ਹਰ ਵਕਤ ਹੀ ਯਾਦ ਹੁੰਦੀ ਹੈ, ਲੇਕਿਨ ਉਸ ਦਿਨ ਸਪੈਸ਼ਲੀ ਮੈਂ ਯਾਦ ਕਰਨੀ ਆ। ਸਮਝੋ ਆਪਣੀ ਮਾਂ ਦੀ ਯਾਦ ਦੇ ਨਾਲ ਹੀ ਮੈਂ ਉਹ ਜਦੋਂ ਪਕਾਉਣ ਲੱਗਦੀ ਹਾਂ ਨਾ, ਸਭ ਤੋਂ ਪਹਿਲੇ ਮੈਨੂੰ ਮੰਮੀ ਯਾਦ ਆਉਂਦੇ ਨੇ ਕਿ ਮੇਰੀ ਮਾਂ ਪਕਾਉਂਦੀ ਸੀ। ਉਸ ਤੋਂ ਮੈਨੂੰ ਹੋਰ ਕੋਈ ਚੀਜ਼ ਸਮਝ ਹੀ ਨਹੀਂ ਆਉਂਦੀ, ਸਿਰਫ ਇੱਕ ਦਿਲ 'ਚ ਸ਼ੌਕ ਭਰ ਆਉਂਦਾ ਕਿ ਮੇਰੀ ਮਾਂ ਬਣਾਉਂਦੀ ਸੀ। ਇੱਕ ਵਾਰੀ ਚੱਲ ਖ਼ਾਬ 'ਚ ਆ ਜਾ, ਆਹ ਕੇ ਸੀਨੇ ਲਾ ਜਾ, ਜਿਹੜਾ ਭਾਂਬਲ ਬਲਦਾ ਮਾਏ, ਆ ਕੇ ਆਪ ਬੁਝਾ ਜਾ। ਤੇ ਖ਼ਾਬਾਂ ਵਿੱਚ ਵੀ ਦੁਆ ਕਰੋ ਕਿ ਖ਼ਾਬਾਂ ਵਿੱਚ ਵੀ ਮਾਂ ਮਿਲੇ ਤਾਂ ਸਹੀ। ਹੁਣ ਮੈਂ ਚੱਲਦੀ ਹਾਂ, ਖਾਸੀ ਗੱਲ ਹੋ ਗਈ, ਉਦਾਸੀ ਵਾਲੀ ਹੋ ਗਈ, ਅਤੇ ਤੁਹਾਨੂੰ ਪਰੇਸ਼ਾਨ ਮੈਂ ਕੀਤਾ। ਫਿਰ ਮਿਲਾਂਗੇ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਸਾਰਾ ਮੇਰਾ ਕਾਜਲ ਵੀ ਫੈਲ ਗਿਆ, ਸ਼ਕਲ ਪਤਾ ਨਹੀਂ ਭੂਤ ਨਹੀਂ ਲੱਗੀ, ਭੂਤ ਬੰਗਲਾ ਬਣ ਗਈ ਆ ਮੈਂ। ਚਲੋ ਕੋਈ ਗੱਲ ਨਹੀਂ, ਫਿਰ ਮਿਲਾਂਗੇ। ਅੱਲਾ ਹਾਫਿਜ਼ ਤੇ ਰੱਬ ਰਾਖਾ।